अस्सलाम वालेकुम जी। की हाल है? ठीक हो? चैनल ਨੂੰ ਸਬਸਕ੍ਰਾਈਬ ਕਰੋ, ਵੀਡੀਓ ਸਾਡੀ ਸ਼ੇਅਰ ਕਰੋ। ਪਿਛਲੀ ਵੀਡੀਓ 'ਚ ਅਸੀਂ ਗੱਲ ਕੀਤੀ ਸੀ ਹਰਮਨ ਬੇਲਾ ਦੇ ਵਿੱਚ ਜਿਹੜੀ ਜੰਗ ਹੋਈ ਉਹਦੇ ਹਾਲਾਤ ਦੱਸੇ। ਮੁਸਲਮਾਨ ਫੌਜੀਆਂ ਦਾ ਤੇ ਸਲਾਰ ਦਾ ਜਿਹੜਾ ਦੁਸ਼ਮਣਾਂ ਨਾਲ ਸਲੂਕ ਕੀ ਸੀ ਉਹ ਅਸੀਂ ਤੁਹਾਨੂੰ ਦੱਸਿਆ। ਅੱਜ ਜਿਹੜਾ ਵੇ ਅਸੀਂ ਗੱਲ ਕਰਾਂਗੇ ਅਗਲੇ ਪੜਾਅ, ਅਗਲੀ ਫਤਹ ਤੇ। ਅਗਲੀ ਫਤਹ ਸੀ ਦੀਪਲ ਦੀ। ਹੁਣ ਜਦੋਂ ਮੁਹੰਮਦ ਬਿਨ ਕਾਸਮ ਦੀਪਲ ਵੱਲ ਰਵਾਨਾ ਹੋਇਆ, ਜਸੂਸ ਪਹਿਲੇ ਭੇਜ ਛੜੇ ਸੀ। ਪਤਾ ਲੱਗਾ ਜੀ 35,000 ਦਾ ਲਸ਼ਕਰ ਜਿਹੜਾ ਵੇ ਰਾਏ ਪ੍ਰਤਾਪ ਸਿੰਘ ਉਹਦੀ ਨਿਗਰਾਨੀ ਦੇ ਵਿੱਚ ਦੀਬਲ 'ਚ ਇਕੱਠਾ ਹੋਇਆ ਤੇ ਸਿਪਾਹੀਆਂ ਦਾ ਹੌਸਲਾ ਵਧਾਇਆ ਜਾਣ ਡਿਆ ਕਿ ਮੁਸਲਮਾਨਾਂ ਨੂੰ ਜਾਨ ਨਹੀਂ ਦੇਣਾ। ਹੁਣ ਕੋਈ ਲਿਖਾਰੀ ਲਿਖਦੇ ਨੇ ਕਿ ਜੀ ਰਾਜਾ ਦਾਹਰ ਜਿਹੜਾ ਵੇ ਉਹ ਆਪ ਵੀ ਦੀਬਲ 'ਚ ਸੀ। ਕੋਈ ਲਿਖਦੇ ਨੇ ਰਾਏ ਪ੍ਰਤਾਪ ਸੀ। ਚਲੋ ਜਿਹੜਾ ਵੀ ਸੀ, ਹੁਣ ਤਾਦਾਦ ਤੇ ਵੀ ਥੋੜਾ ਜਿਹਾ ਜਿਹੜਾ ਹੈ ਨਾ ਉਹ ਗੌਰ ਕਰੋ ਕਿ ਕਈ ਲਿਖਦੇ ਨੇ ਜੀ 35,000 ਦਾ ਲਸ਼ਕਰ ਸੀ, ਕਈ ਕਹਿੰਦੇ ਨੇ 45 ਤੋਂ 65,000 ਲਸ਼ਕਰ ਦੀਬਲ 'ਚ। ਮੁਹੰਮਦ ਬਿਨ ਕਾਸਮ 2 ਜਾਂ 2.5 ਦਿਨ ਦੀ ਮਸਾਫਤ ਤੈਅ ਕਰਕੇ ਦੀਬਲ ਸ਼ਹਿਰ ਆਇਆ। ਜਿਹੜੀਆਂ ਗਲਤੀਆਂ ਬਜ਼ੀਲ ਇਬਨ ਤਹਾਫਾ ਕੋਲੋਂ ਹੋਈਆਂ ਉਹਨਾਂ ਨੂੰ ਸਾਹਮਣੇ ਰੱਖਦਿਆਂ ਆਇਆ ਮੁਹੰਮਦ ਬਿਨ ਕਾਸਮ ਨੇ ਇੱਕ ਹੁਕਮ ਦਿੱਤਾ ਆਪਣੀ ਘੋੜਾ ਸਵਾਰਾਂ ਨੂੰ ਕਿ ਭਾਈਜਾਨ ਘੋੜੇ ਜਿਹੜੇ ਨੇ ਇਹਨਾਂ ਦੀਆਂ ਅੱਖਾਂ ਤੇ ਪੱਟੀਆਂ ਬੰਨੋ, ਇਹ ਹਾਥੀਆਂ ਨੂੰ ਵੇਖ ਕੇ ਬਿਦਕਦੇ ਨੇ, ਡਰ ਜਾਂਦੇ ਨੇ। ਇਹ ਜਿਹੜਾ ਹੁਕਮ ਸੀ ਨਾ ਇਹ ਉਹਨੂੰ ਹਜਾਜ ਬਿਨ ਯੂਸਫ ਨੇ ਇਹ ਹੁਕਮ ਜਦੋਂ ਉਹਨੇ ਦਿੱਤਾ, ਘੋੜਸਵਾਰਾਂ ਨੇ ਆਪਣੇ ਘੋੜਿਆਂ ਦੇ ਅੱਖਾਂ ਦੇ ਅੱਗੇ ਜਿਹੜਾ ਵੇ ਕਾਲੀਆਂ ਪੱਟੀਆਂ ਬੰਨੀਆਂ, ਕਈਆਂ ਨੇ ਚਿੱਟੀਆਂ ਪੱਟੀਆਂ ਬੰਨੀਆਂ, ਜਿਹੜਾ ਕੋਈ ਕੱਪੜੇ ਹੈ ਸਨ ਉਹਦੀਆਂ ਪੱਟੀਆਂ ਬਣਾ ਕੇ ਉਹਨਾਂ ਦੀਆਂ ਅੱਖਾਂ ਢੱਕੀਆਂ। ਸ਼ਹਿਰ ਦੇ ਆਲੇ ਦੁਆਲੇ ਫੈਲ ਗਏ। ਹੁਣ ਮੁਹੰਮਦ ਬਿਨ ਕਾਸਮ ਦਾ ਲਸ਼ਕਰ ਕਿੰਨਾ ਸੀ? ਜਦੋਂ ਤੇ ਇਹ ਚੱਲਿਆ ਵੇ ਉਥੋਂ ਦਮਿਸ਼ਕ ਚੋਂ 12,000, ਮਕਰਾਨ ਆਇਆ 12,000। ਉਹਨੇ ਜਿਹੜਾ ਵੇ ਖੁਰੈਮ ਬਿਨ ਅਬਦੁੱਲਾ ਉਹ ਬਕਾਇਦਾ ਤੌਰ ਤੇ ਆ ਕੇ ਰਲ ਗਿਆ ਨਾ। ਹੁਣ ਇੱਥੇ ਲਿਖਣ ਵਾਲੇ ਲਿਖਦੇ ਨੇ ਕਿ ਕੋਈ 1000 ਤੋਂ 1500 ਸਿਪਾਹੀ ਜਿਹੜੇ ਹਰਮਨ ਬੇਲਾ ਦੇ ਵਿੱਚ ਮੁਹੰਮਦ ਬਿਨ ਕਾਸਮ ਦੇ ਖਿਲਾਫ ਲੜੇ, ਮੁਹੰਮਦ ਬਿਨ ਕਾਸਮ ਦੇ ਨਾਲ ਸਨ। ਇਸ ਲਈ ਲਸ਼ਕਰ ਜਿਹੜਾ ਵੇ ਕਹਿੰਦੇ ਨੇ 17,000 ਤੱਕ ਪਹੁੰਚ ਗਿਆ ਜੀ। 12,000 ਤੋਂ ਘਟਣਾ ਚਾਹੀਦਾ ਸੀ, ਜਿਹੜਾ ਵੱਧ ਕੇ 17,000 ਤੱਕ ਹੋ ਗਿਆ। ਹੁਣ 3 ਹਿੱਸਿਆਂ ਦੇ ਵਿੱਚ ਜਿਹੜਾ ਵੇ ਮੁਹਾਸਰਾ ਕੀਤਾ। 5 ਦਿਨ ਜਿਹੜਾ ਮੁਹਾਸਰਾ ਰਿਹਾ। ਛੋਟੀਆਂ ਜਿਹੜੀਆਂ ਮੰਜਣੀਕਾਂ ਪੱਥਰ ਮਾਰਨ ਵਾਲੇ ਮਸ਼ੀਨਾਂ ਸਨ ਉਹਨਾਂ ਦੇ ਨਾਲ ਜਿਹੜਾ ਵੇ ਪੱਥਰ ਮਾਰੇ ਜਾ ਰਹੇ ਸਨ ਸ਼ਹਿਰ ਦੇ ਦਰਵਾਜ਼ਿਆਂ ਨੂੰ, ਕੰਧਾਂ ਨੂੰ ਢਹਿ ਜਾਣ। ਇੱਕ ਜਿਹੜਾ ਵੇ ਲਸ਼ਕਰ ਉਹ ਬਹਿਰੀ ਰਾਸਤੇ ਨਾਲ ਹਜਾਜ ਬਿਨ ਯੂਸਫ ਨੇ ਕਿਹਾ ਸੀ ਜਦੋਂ ਦੀਬਲ ਪਹੁੰਚੇਗਾ ਖਤ ਲਿਖੀ ਤੇ ਉਹ ਦੀਬਲ ਆ ਕੇ ਲੰਗਰ ਪਾ ਲੇਗਾ। ਸ਼ਹਿਰ ਦਾ ਮੁਹਾਸਰਾ ਸੀ। ਦੀਬਲ ਵਾਲੇ ਉਹਨਾਂ ਬਹਿਰੀ ਜਹਾਜ਼ਾਂ ਨੂੰ ਰੋਕ ਨਹੀਂ ਸਕੇ। ਉਹਨਾਂ ਬਹਿਰੀ ਜਹਾਜ਼ਾਂ ਤੇ ਵੱਡੀ ਮੰਜਣੀਕ ਸੀ, ਉਹਦਾ ਨਾਂ ਸੀ ਰੂਸ। ਕਈ ਕਹਿੰਦੇ ਨੇ ਉਹਦਾ ਨਾਂ ਰੂਸਾ ਸੀ। ਉਹਨੂੰ 400 ਤੋਂ 600 ਬੰਦਾ ਜਿਹੜਾ ਵੇ ਉਹ ਉਹਨੂੰ ਖਿੱਚਦਾ ਸੀ। ਉਹਨੂੰ ਉਹਨਾਂ ਨੇ ਲਿਆ ਕੇ ਸ਼ਹਿਰ ਦੇ ਬਾਹਰ ਲਾ ਦਿੱਤਾ। ਕੰਧਾਂ ਦੇ ਉੱਤੇ ਸ਼ਹਿਰ ਦੇ ਅੰਦਰ ਜਿਹੜਾ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਇੱਕ ਦਿਨ ਹੋਰ ਲੰਘ ਗਿਆ। ਫਿਰ 7ਵੇਂ ਦਿਨ ਜਿਹੜਾ ਹੈ ਨਾ ਕਹਿੰਦੇ ਨੇ ਕਿ ਇੱਕ ਬਰਮਨ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਸ਼ਹਿਰ ਚੋਂ ਬਾਹਰ ਨਿਕਲ, ਉਹਨੂੰ ਮੁਸਲਮਾਨ ਫੌਜੀਆਂ ਨੇ ਫੜ ਲਿਆ। ਉਹਨੂੰ ਪੜਿਆ, ਉਹਨੂੰ ਪੁੱਛਿਆ ਬਈ ਦੱਸ ਕੀ ਚਾਹਨਾ? ਉਹਨੇ ਕਿਹਾ ਜੀ ਮਹਾਰਾਜ ਨਾਲ ਮਿਲਾਓ। ਮੈਂ ਕਿਹਾ ਸਾਡੇ ਕੋਲ ਮਹਾਰਾਜ ਨਹੀਂ, ਸਾਡੇ ਕੋਲ ਸਿਪਾ ਸਲਾਰ ਹੁੰਦੇ ਜਾਂ ਸਾਡਾ ਖਲੀਫਾ ਹੁੰਦਾ ਜਿਹੜਾ ਵਲੀਦ ਬਿਨ ਅਬਦੁਲ ਮਾਲਕ ਤੇ ਇਸ ਟਾਈਮ ਜੋ ਯਰੂਸ਼ਲਮ 'ਚ ਬੈਠਾ ਹੋਵੇ। ਉਸ ਤੋਂ ਬਾਅਦ ਸਾਡੇ ਕੋਲ ਹਜਾਜ ਬਿਨ ਯੂਸਫ ਹੈ, ਉਹ ਵੀ ਦਮਿਸ਼ਕ ਬੈਠਾ ਹੋਵੇ। ਇੱਥੇ ਸਾਡੇ ਕੋਲ ਮੁਹੰਮਦ ਬਿਨ ਕਾਸਮ ਸਾਡਾ ਸਲਾਰ ਹੈ, ਤੈਨੂੰ ਉਹਦੇ ਕੋਲ ਲੈ ਜਾਂਦੇ ਆ। ਉਹਦੇ ਕੋਲ ਲੈ ਗਏ ਉਸ ਹਿੰਦੂ ਬ੍ਰਾਹਮਣ ਨੂੰ। ਉਹਨੇ ਜਾ ਕੇ ਕਿਹਾ ਮਹਾਰਾਜ ਕੰਮ ਇੰਜ ਨਹੀਂ ਜੇ ਤੁਹਾਡਾ ਚੰਗਾ ਲੱਗਣਾ। ਉਹਨੇ ਕਿਹਾ ਫੇਰ ਕਿਸ ਤਰ੍ਹਾਂ ਲੱਗਣਾ? ਉਹਨੇ ਕਿਹਾ ਉਹ ਜਿਹੜਾ ਝੰਡਾ ਨਜ਼ਰ ਆਣ ਡਿਆ ਜੇ ਨਾ ਇਹ ਝੰਡਾ ਢਾਲੋ, ਸ਼ਹਿਰ ਤੁਹਾਡੇ ਕੋਲ। ਮੁਹੰਮਦ ਬਿਨ ਕਾਸਮ ਨੇ ਬੜਾ ਸੋਚਿਆ, ਗੱਲਬਾਤ ਉਹਦੇ ਨਾਲ ਕੀਤੀ, ਉਹਨੇ ਹੋਰ ਵੀ ਮਾਲੂਮਾਤ ਦਿੱਤੀ ਤੇ ਉਹ ਜਿਹੜਾ ਨਾ ਪੱਥਰ ਮਾਰਿਆ ਨਿਸ਼ਾਨਾ ਬੰਨ ਕੇ ਮੰਦਰ ਦਾ ਜਿਹਦੇ ਉੱਤੇ ਝੰਡਾ ਲੱਗਾ ਸੀ, ਬੜਾ ਉੱਚਾ ਝੰਡਾ ਸੀ। ਉਹ ਪੱਥਰ ਜਾ ਕੇ ਝੰਡੇ ਦੇ ਪੈਰਾਂ 'ਚ ਵੱਜਾ। ਮੰਦਰ ਦੀ ਉੱਤੋਂ ਜਿਹੜੀ ਹੈ ਚੁੰਝ ਉਹ ਵੀ ਢਹਿ ਗਈ ਤੇ ਉਹਦੇ ਨਾਲ ਹੀ ਤਾਂ ਉੱਤੇ ਜਿਹੜਾ ਡੰਡਾ ਸੀ ਜਿਹਦੇ ਉੱਤੇ ਝੰਡਾ ਸੀ ਉਹ ਵੀ ਢਹਿ ਪਿਆ। ਜਦੋਂ ਸ਼ਹਿਰ ਦੇ ਲੋਕਾਂ ਨੇ ਵੇਖਿਆ ਉਹਨਾਂ ਦੀ ਤੇ
ਯਕੀਨ ਸੀ ਕਿ ਜਦੋਂ ਤੱਕ ਸਾਡਾ ਝੰਡਾ ਰਹੇਗਾ ਉਦੋਂ ਤੱਕ ਸ਼ਹਿਰ ਨੂੰ ਮੁਸਲਮਾਨ ਕੁਝ ਨਹੀਂ ਕਹਿਣਗੇ। ਉਹ ਜੀ ਝੰਡਾ ਡਿੱਗ ਪਿਆ। ਫਿਰ ਇਸੇ ਵੱਡੀ ਮੰਜਰੀਕ ਦੇ ਨਾਲ ਜਿਹੜਾ ਵੇ ਸ਼ਹਿਰ ਦੀਆਂ ਸਾਹਮਣੇ ਪਾਸੇ ਵਾਲੀਆਂ ਜਿਹੜੀਆਂ ਦੀਵਾਰਾਂ ਸਨ, ਪਹਾੜ ਪਾਸੇ ਵਾਲੀਆਂ, ਉੱਥੇ ਮੁਸਲਸਲ ਪੱਥਰ ਵੱਡੇ ਵੱਡੇ ਸੁੱਟੇ ਗਏ, ਉਹ ਗਈ ਢਹਿ। ਬਾਅਦ ਚੋਂ ਜਿਹੜੀ ਚੜ੍ਹਦੇ ਪਾਸੇ ਵਾਲੀ ਕੰਧ ਸੀ ਉੱਥੇ ਵੀ ਪੱਥਰ ਮਾਰੇ, ਉਹ ਵੀ ਢਈ। ਇਸ ਤੋਂ ਪਹਿਲੇ ਮੁਹੰਮਦ ਬਿਨ ਕਾਸਮ ਨੂੰ ਇੱਕ ਨਸੀਹਤ ਕੀਤੀ ਸੀ ਜਹਾਜ਼ ਬਿਨ ਯੂਸਫ ਨੇ, ਜਦੋਂ ਦੀਬਲ ਨੂੰ ਮੁਹਾਸਰਾ ਕਰੇ ਤੇ ਉਥੇ ਤੂੰ ਨਾਲੀ ਬਣਾਣੀ, ਘੱਟੋ ਘੱਟ ਅੱਜ ਦੇ ਪੈਮਾਨੇ ਦੇ ਮੁਤਾਬਕ 6 ਤੋਂ 8 ਫੁੱਟ ਚੌੜੀ, ਕਿ ਬੰਦਾ ਉਹਨੂੰ ਟੱਪ ਨਾ ਸਕੇ। ਤੇ ਲੰਮੀ ਜਿਹੜੀ ਹੈ, ਜਿੰਨੀ ਸ਼ਹਿਰ ਦੀ ਕੰਧ ਹੋਏਗੀ ਤਿੰਨਾਂ ਪਾਸੇ ਓਡੀ ਲੰਮੀ, ਵਿੱਚ ਰਾਹ ਛੱਡਣੇ। ਇਹ 6 ਦਿਨਾਂ ਤੱਕ ਜਿਹੜਾ ਵੇ ਦੁਸ਼ਮਣ ਦੇ ਫੌਜੀ ਬਾਹਰ ਨਿਕਲ ਕੇ ਮੁਸਲਮਾਨਾਂ ਤੇ ਹਮਲੇ ਵੀ ਕਰਦੇ ਰਹੇ ਨੇ। ਮੈਂ ਨਹੀਂ ਕਿ ਉਹ ਅੰਦਰ ਸਕੂਨ ਨਾਲ ਬੈਠੇ ਸੀ, ਉਹ ਹਮਲੇ ਵੀ ਕਰਦੇ ਰਹੇ ਨੇ। ਜਦੋਂ ਝੰਡਾ ਡਿੱਗਿਆ, ਪ੍ਰਤਾਪ ਰਾਏ ਨੂੰ ਪਤਾ ਲੱਗਾ, ਉਹਨੇ ਜਿਹੜਾ ਦੱਖਣ ਪਾਸੇ ਵਾਲਾ ਹੈਗਾ ਸੀ ਬੂਹਾ, ਉਹਨੂੰ ਖੋਲਿਆ ਤੇ ਉੱਥੋਂ ਦੁੜਕੀ ਲਾ ਗਿਆ। ਮੁਸਲਮਾਨਾਂ ਨੇ ਬੜਾ ਰੋਕਣ ਦੀ ਕੋਸ਼ਿਸ਼ ਕੀਤੀ, ਨਹੀਂ ਰੁਕਿਆ। ਹਾਥੀਆਂ ਦੇ ਉੱਤੇ ਸਨ, ਘੋੜਸਵਾਰ ਸਨ, ਬੜਾ ਵੱਡਾ ਰੇਲਾ ਸੀ, ਉੱਥੋਂ ਨਿਕਲ ਗਏ। ਉਹਨੂੰ ਬੂਹਾ ਖੁੱਲਣ ਦੇ ਨਾਲ ਤੇ ਕੰਧਾਂ 2 ਜਗ੍ਹਾ ਤੋਂ ਡਿੱਗਣ ਨਾਲ ਮੁਸਲਮਾਨਾਂ ਨੂੰ ਇਤਲਾਹ ਮਿਲੀ ਕਿ ਜੀ ਕੰਧਾਂ ਡਿੱਗ ਪਈਆਂ। ਸਲਾਰ ਨੇ ਹੁਕਮ ਦਿੱਤਾ ਬੜੋ ਸ਼ਹਿਰ ਦੇ ਵਿੱਚ, ਉਹ ਸ਼ਹਿਰ 'ਚ ਚਲੇ ਗਏ। ਹੁਣ ਸ਼ਹਿਰ ਦੇ ਵਿੱਚ ਜਿਹੜੇ ਫੌਜੀ ਸਨ, ਕੁਛ ਨੇ ਹਥਿਆਰ ਸੁੱਟ ਦਿੱਤੇ, ਕੁਛ ਜਿਹੜੇ ਨੇ ਉਹ ਲੜਦੇ ਰਹੇ। ਜਿਹੜੇ ਲੜਦੇ ਰਹੇ ਉਹ ਮਰ ਗਏ, ਜਿਨ੍ਹਾਂ ਨੇ ਹਥਿਆਰ ਸੁੱਟੇ ਉਹ ਗਏ ਬਚ। ਤੇ ਇਸ ਤਰ੍ਹਾਂ ਜਿਹੜਾ ਵੇ ਉਹ ਦੀਬਲ ਫਤਹ ਹੋ ਗਿਆ। ਮੁਹੰਮਦ ਬਿਨ ਕਾਸਮ ਨੇ ਸਭ ਤੋਂ ਪਹਿਲੇ ਦੀਬਲ 'ਚ ਬਣਵਾਈ ਇੱਕ ਮਸਜਿਦ, ਆਪਣੇ ਅਮੀਰ ਦੇ ਹੁਕਮ ਦੇ ਮੁਤਾਬਕ। ਲੋਕਾਂ ਨਾਲ ਬੜਾ ਚੰਗਾ ਸਲੂਕ ਕੀਤਾ। ਬੜਾ ਜਿਹਾ ਸੋਨਾ, ਜਿਹੜਾ ਸ਼ਹਿਰ ਦਾ ਕਿਲਾ ਸੀ ਜਿੱਥੇ ਹੁਕਮਰਾਨ ਰਹਿੰਦਾ ਸੀ, ਉੱਥੋਂ ਬੜਾ ਸੋਨਾ ਲੱਭਾ, ਬੜਾ ਹੋਰ ਸਮਾਨ ਲੱਭਾ, ਮੰਦਰਾਂ 'ਚੋਂ ਬੜਾ ਸੋਨਾ ਲੱਭਾ। ਮੁਹੰਮਦ ਬਿਨ ਕਾਸਮ ਨੇ ਹਿੰਦੂਆਂ ਨੂੰ ਕਿਹਾ, ਅਗਰ ਤੁਸੀਂ ਆਪਣੇ ਮੰਦਰਾਂ ਦੇ ਵਿੱਚ ਇਬਾਦਤ ਕਰਨਾ ਚਾਹੁੰਦੇ ਹੋ ਕਰੋ, ਤੁਸੀਂ ਕਹੋ ਕਿ ਅਗਰ ਮੰਦਰ ਬਣਾਉਣਾ ਹੈ ਦੁਬਾਰਾ, ਉਹ ਵੀ ਤੁਸੀਂ ਬਣਾ ਲਓ, ਅਸੀਂ ਤੁਹਾਨੂੰ ਨਹੀਂ ਰੋਕਾਂਗੇ। ਜਿਹੜਾ ਮੁਸਲਮਾਨ ਹੋਣਾ ਚਾਹੁੰਦਾ ਹੈ, ਸਤ ਬਿਸਮਿਲ੍ਲਾ, ਉਹ ਮੁਸਲਮਾਨ ਹੋ ਜਾਏ। ਹੋਰ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਵੇ ਟੈਕਸ ਲਾਇਆ ਗਿਆ, ਜਿਹਨੂੰ ਖਰਾਜ ਕਿਹਾ ਜਾਂਦਾ ਅਰਬੀ ਜ਼ੁਬਾਨ। ਅਮੀਰਾਂ ਨੂੰ ਬਹੁਤਾ, ਗਰੀਬਾਂ ਨੂੰ ਥੋੜਾ, ਜਿਹੜੇ ਬਹੁਤੇ ਵਿਚਾਰੇ ਮਾੜੇ ਸੀ ਉਹਨਾਂ ਨੂੰ ਬਿਲਕੁਲ ਥੋੜਾ। ਤੇ 7-8 ਦਿਨ ਮੁਹੰਮਦ ਬਿਨ ਕਾਸਮ ਜਿਹੜਾ ਵੇ ਦੀਬਲ ਸ਼ਹਿਰ 'ਚ ਰਿਹਾ, ਕਿਉਂਕਿ ਪਹਿਲੇ ਇਹ ਪਤਾ ਸੀ ਕਿ ਇਹਨਾਂ ਨੇ ਮੁੜ ਕੇ ਵਾਰ ਕਰਨਾ ਹੈ। ਉਸ ਇੰਤਜ਼ਾਰ ਦੇ ਵਿੱਚ ਮੁਹੰਮਦ ਬਿਨ ਕਾਸਮ ਉੱਥੇ ਬੈਠਾ ਹੈ। ਸ਼ਹਿਰ ਦੇ ਇੰਤਜ਼ਾਮ ਕੀਤੇ ਸਾਰੇ। ਮੁਸਲਮਾਨ ਜਿਹੜੇ ਨੇ ਵਸੂਲ ਇਕੱਠਾ ਕਰਨ ਵਾਲੇ, ਟੈਕਸ ਇਕੱਠਾ ਕਰਨ ਵਾਲੇ, ਉਹਨਾਂ ਨੂੰ ਉੱਥੇ ਪੱਕਿਆਂ ਬਾਇਆ। ਲੋਕਾਂ ਜਿਹੜੇ ਨਵੇਂ ਮੁਸਲਮਾਨ ਹੋਏ ਉਹਨਾਂ ਨੂੰ ਇਸਲਾਮ ਹੋਰ ਸਿਖਾਉਣ ਵਾਸਤੇ ਲੋਕਾਂ ਨੂੰ ਉੱਥੇ ਲਾਇਆ। ਤੇ ਆਪ ਜਿਹੜਾ ਵੇ ਆਪਣੀ ਅਗਲੀ ਮੰਜ਼ਿਲ ਦੀ ਤਰਫ ਚਲਾ ਗਿਆ। ਅਗਲੀ ਮੰਜ਼ਿਲ ਤੇ ਜਾਣ ਤੋਂ ਪਹਿਲੇ ਉਹਨੇ ਖੁਰੈਮ ਬਿਨ ਅਬਦੁੱਲਾ ਜਿਹੜਾ ਵੇ ਉਹਨੂੰ ਲਾਗੇ ਚਾਗੇ ਦੇ ਜਿਹੜੇ ਕੋਈ ਛੋਟੇ ਪਿੰਡ ਸਨ ਜਾਂ ਕੋਈ ਕਸਬਾ ਸੀ, ਉਹਨੂੰ ਫਤਹ ਕਰਨ ਵਾਸਤੇ ਉਹਦੇ ਦਸਤੇ ਦੇ ਨਾਲ ਹੋਰ ਘੋੜਸਵਾਰ ਦੇ ਕੇ ਤੇ ਉਹਨੂੰ ਰਵਾਨਾ ਕੀਤਾ। ਤੇ ਆਪ ਜਿਹੜਾ ਵੇ ਨਰੂਨ ਸ਼ਹਿਰ ਵੱਲ ਜਿਹੜਾ ਵੇ ਉਹਨੇ ਕੂਚ ਕੀਤਾ। ਇਸ ਤਰ੍ਹਾਂ ਜਿਹੜਾ ਵੇ ਦੀਬਲ ਸ਼ਹਿਰ ਉਹ ਫਤਹ ਹੋਇਆ। ਆਪਣਾ ਖਿਆਲ ਰੱਖੋ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਰੱਬ ਰੱਖ।